कि फरीदा जे तू अकल लतीफ ते काले लिख ना लेख, अपने गिरेवान में सिर नीवा करके वेख। किसी का दिल दुखाना किहड़े मज़हब विच जायज़ है? मस्जिद ढा दे, मंदिर ढा दे जो कुछ ढैंदा, पर एक बंदे दा दिल ना ढावीं, रब दिलां विच रहिंदा। कि बुरा जो ढूंढन मैं चला तो बुरा ना मिलिया कोय, मन अपना जो खोजिया तो मुझसे बुरा न कोय। भई ठहर फकीरा कालिया, फूली ऐब किसे दे फेर, पहला अपनी मंजी हेठां जरा डंगोरी फेर। प्यारे वेखन वालिओ, हज़रत बाबा जी फरीदुद्दीन मसूद गंजे शकर रहमतुल्लाह ताला अलैह अजीम आलिम दीन, अजल वली अल्लाह ते पंजाबी जुबानो अदब दे मोढी शायर सन। आप जी दे वालिद बुजुर्गवार दा नां काजी जमालुद्दीन सुलेमान सी। हसब नसब दे लिहाज नाल फारूकी सन। मुल्तान कस्बा खोतोवाल चले गए, जिथे बहसीयत काजी आप दा तकर्रुर कीता गया। बाबा जी फरीद की पैदाइश खोतोवाल विच यकम रमज़ानुल मुबारक 569 हिजरी बमुताबिक 1174 ईस्वी नूं होई। मुढली तालीम खोतोवाल मुकम्मल करके मुल्तान विच आ गए ते मौलाना मिनहाजुद्दीन त्रिमज़ी दी दरसगाह विचों कुरान पाक, फिका, हदीस ते तफासीर पढ़ियां। उत्थे ही 18 साल की उम्र विच आप जी की मुलाकात चिश्ती सिलसिला दे अजीम शैख ते रूहानी पेशवा ख्वाजा कुतुबुद्दीन बख्तियार काकी दे नाल होई ते आप जी उन्हां दे बैत हो गए ते उन्हां दे मुरीद हो के उन्हां दे नाल ही दिल्ली चले गए। बाद अज़ां आप जी ने मुल्तान, दिल्ली, कंधार, बगदाद शरीफ का सफ़र करके शेख शहाबुद्दीन सोहरवर्दी, हज़रत बहाउद्दीन ज़िक्रिया मुल्तानी, शेख फरीदुद्दीन अत्तार निशापुरी ते हज़रत सैफुद्दीन दी सोबत विच रह के कलब ते नफ्स दी सफाई कीती। छेकड़े इराक, खरासान, मक्का शरीफ दी ज़ियारत करके फिर दिल्ली परत आए ते एक हुजरे विच रहन लग पे। हर वेले तलावते कलामे मजीद करदे ते कई दिन दा रोज़ा रखदे सन। दिल्ली दा ताजदार सुल्तान अल्तमश हफ्ते विच 2 वारी आप जी दी ज़ियारत करदा। ख्वाजा साहब दे विसाल दे बाद आप उन्हां दी खानकाह उत्ते 7 दिन बैठे, फिर हांसी ते पिछों अजूदन, जिन्हों अजोके समय पाक पतन सद्या जांदा है, चले आए। प्यारिओ, आप जी दे हसब नसब दे सिलसिले दी कन्नी हज़रत उमरे फारूक होरां दे लड़ नाल बज्जी दिसदी है ते आप दे नसबनामे दी लड़ी विच
ਬਾਦਸ਼ਾਹ ਤੇ ਸੁਲਤਾਨ ਵੀ ਪਰੁੱਚੇ ਨਜ਼ਰ ਆਉਂਦੇ ਨੇ। ਆਪ ਜੀ ਦੀ ਸ਼ਾਦੀ ਸੁਲਤਾਨ ਗਿਆਸੁੱਦੀਨ ਬਲਬਨ ਦੀ ਬੇਟੀ ਨਾਲ ਹੋਈ। ਆਪ ਦੇ 6 ਪੁੱਤਰ ਤੇ 2 ਧੀਆਂ ਸਨ। ਹਜ਼ਰਤ ख्वाजा ਨਿਜ਼ਾਮੁੱਦੀਨ ਔਲੀਆ ਰਹਿਮਤੁल्लाह ਤਾਲਾ ਅਲੈਹ ਆਪ ਦੇ ਮੁਰੀਦ ਤੇ ਜਵਾਈ ਸਨ, ਜਦੋਂ ਕਿ ਹਜ਼ਰਤ ਅਲੀ ਅਹਿਮਦ ਸਾਬਰ ਪੀਆ ਕਲੀਅਰ ਸ਼ਰੀਫ ਵਾਲੇ ਆਪ ਜੀ ਦੇ ਸ਼ਾਗਿਰਦ ਤੇ ਸਕੇ ਭਨੇਵੇਂ ਸਨ। ਆਪ ਜੀ ਨੇ ਅਜੂਦਨ ਵਿੱਚ 5 ਮੁਹर्रम ਹਰਾਮ 664 ਹਿਜਰੀ ਬਮੁਤਾਬਕ 1265 ਈਸਵੀ ਨੂੰ ਇੰਤਕਾਲ ਕੀਤਾ। ਸੁਲਤਾਨ ਗਿਆਸੁੱਦੀਨ ਬਲਬਨ ਨੇ ਹਜ਼ਰਤ ਨਿਜ਼ਾਮੁੱਦੀਨ ਔਲੀਆ ਦੀ ਨਿਗਰਾਨੀ ਵਿੱਚ ਆਪ ਜੀ ਦਾ ਮਿਜ਼ਾਰ ਬਣਵਾਇਆ, ਜਿੱਥੇ ਹਰ ਸਾਲ 5-6 ਮੁਹर्रम ਨੂੰ ਆਪ ਜੀ ਦੀ ਯਾਦ ਵਿੱਚ ਉਰਸ ਮਨਾਇਆ ਜਾਂਦਾ ਹੈ। ਆਪ ਜੀ ਬੜੇ ਹੀ ਬਾਇਖਲਾਕ, ਨੇਕ ਤੇ ਪਾਕਬਾਜ਼ ਬਜ਼ੁਰਗ ਸਨ। ਆਪ ਦਾ ਕਲਾਮ ਪੰਜਾਬੀ ਨਜ਼ਮ ਸ਼ਲੋਕ ਵਿੱਚ ਮਿਲਦਾ ਹੈ ਤੇ ਫਾਰਸੀ ਦੀਆਂ 3 ਕਿਤਾਬਾਂ ਰਾਹਤੁਲ ਕੁਲੂਬ, ਸਿਰਾਜੁਲ ਔਲੀਆ ਤੇ ਫਵਾਇਦੁਸ ਸਾਲਿਕੀਨ ਨਸਰ ਵਿੱਚ ਵੀ ਨੇ। ਆਪ ਜੀ ਦੇ ਸ਼ਲੋਕ ਸਿੱਖਾਂ ਦੀ ਮਜ਼ਹਬੀ ਕਿਤਾਬ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਜਿਸ ਨੂੰ ਸਿੱਖ ਲੋਕ ਬੜੇ ਆਦਰ ਤੇ ਸਤਿਕਾਰ ਨਾਲ ਪੜ੍ਹਦੇ ਨੇ। ਪਿਆਰਿਓ, ਬਾਬਾ ਜੀ ਦਾ ਕਲਾਮ ਆਰਿਫਾਨਾ ਹੈ ਤੇ ਆਪ ਜੀ ਦਾ ਕਲਾਮ ਮਿਠਾਸ ਭਰਿਆ ਤੇ ਤਸੱਵੁਫ, ਇਸਲਾਮੀ ਤਹਿਜ਼ੀਬ ਦੀ ਯਕਤਾਈ, ਸੱਚਾਈ ਤੇ ਬੰਦਗੀ ਦਾ ਸੱਚਾ ਨਮੂਨਾ ਹੈ। ਅਰਬੀ, ਫਾਰਸੀ, ਮੁਲਤਾਨੀ ਜ਼ਬਾਨਾਂ ਦਾ ਮਿਠਾਸ ਤੇ ਰਸ ਆਪ ਜੀ ਦੀ ਕਵਿਤਾ ਵਿੱਚੋਂ ਡੁੱਲ ਪੈਂਦਾ ਹੈ। ਇਸ ਲਈ ਵੀ ਆਪ ਸਰਕਾਰ ਨੂੰ ਗੰਜੇ ਸ਼ਕਰ ਆਖਿਆ ਜਾਂਦਾ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਕਿ ਸਾਡੀ ਮਾਂ ਬੋਲੀ ਪੰਜਾਬੀ ਦੇ ਮੋਢੀ ਸ਼ਾਇਰ ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਹੋਰੀ ਨੇ। ਪਿਆਰਿਓ, ਸਾਡੀ ਮਾਣਯੋਗ ਬੋਲੀ ਪੰਜਾਬੀ ਦੀ ਝੋਲੀ ਸੂਫੀਆਏ ਕਿਰਾਮ ਤੇ ਔਲੀਆਏ ਉਜ਼ਾਮ ਨੇ ਆਪਣੇ ਅਸ਼ਆਰ, ਮਤ ਭਰੇ ਅਸ਼ਆਰ ਦੇ ਨਾਲ ਖੂਬ ਭਰੀ ਆਪਣੇ ਸਮੇਂ ਦੇ ਵਿੱਚ। ਉਹਨਾਂ ਦੇਸ਼ ਪੰਜਾਬ ਦੇ ਲੋਕਾਂ ਨੂੰ ਦੀਨੇ ਇਸਲਾਮ ਵੱਲ ਪ੍ਰੇਰਨ ਦੇ ਵਾਸਤੇ ਸਾਡੀ ਮਾਂ ਬੋਲੀ ਪੰਜਾਬੀ ਦਾ ਸਹਾਰਾ ਲਿਆ ਤੇ ਨਾ ਸਿਰਫ ਵਾਇਜ਼ੀਨ ਨੇ ਵਾਜ਼ ਕੀਤੇ ਤੇ ਮਤ ਭਰੀਆਂ ਗੱਲਾਂ ਲੁਕਾਈ ਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਦੱਸੀਆਂ, ਬਲਕਿ ਬੜੇ ਸਬਕ ਆਮੋਜ਼, ਬੜੇ ਮਤ ਭਰੇ ਅਸ਼ਆਰ ਲਿਖੇ, ਜਿਹੜੇ ਅੱਜ ਤੱਕ ਨਾ ਸਿਰਫ ਸਾਨੂੰ ਬੜਾ ਸਵਾਦ ਤੇ ਬੜੇ ਲੋਰੇ ਦਿੰਦੇ ਨੇ, ਬਲਕਿ ਸਾਡੀ ਇਸਲਾਹ ਵੀ ਕਰਦੇ ਨੇ, ਮੁਸਲੇ ਦਾ ਕੰਮ ਵੀ ਕਰਦੇ ਨੇ। ਇਹ ਬੜਾ ਹੀ ਪਾਕ ਪਵਿੱਤਰ ਤੇ ਬੜਾ ਸੁੱਚਾ ਸੁਚੱਜਾ ਕਲਾਮ ਹੈ ਸਾਡੇ ਦੇਸ਼ ਪੰਜਾਬ ਦੇ ਸੂਫੀਆਏ ਕਿਰਾਮ ਦਾ ਤੇ ਔਲੀਆਏ ਉਜ਼ਾਮ ਦਾ। ਪਿਆਰਿਓ, ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਦਾ ਕਲਾਮ, ਜਿਹੜਾ ਕਿ ਲੋਕਾਂ ਨੂੰ ਜ਼ੁਬਾਨੀ ਯਾਦ ਸੀ, ਕਿਤਾਬੀ ਸ਼ਕਲ ਵਿੱਚ ਮੌਜੂਦ ਨਹੀਂ ਸੀ, ਉਹਨਾਂ ਦੀ ਨਸਲ ਦੇ ਵਿੱਚੋਂ 5ਵੀਂ ਪੀੜ੍ਹੀ ਦੇ ਜਿਹੜੇ ਦੀਵਾਨ ਸਾਹਿਬ ਸਨ, ਜਿਹੜੇ ਗੱਦੀ ਨਸ਼ੀਨ ਸਨ ਬਾਬਾ ਜੀ ਫਰੀਦੁੱਦੀਨ ਮਸੂਦ ਦੇ ਦਰਬਾਰ ਸ਼ਰੀਫ ਦੇ, ਤੇ ਸਮਕਾਲੀ ਸਨ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ,
ਜਿਹੜੇ ਕਿ ਸਿੱਖ ਮੱਤ ਦੇ ਮੋਢੀ ਤੇ ਬਾਨੀ ਸਨ। ਉਹਨਾਂ ਦਾ ਜਦੋਂ ਆਪਸ ਵਿੱਚ ਮੇਲ ਹੋਇਆ, ਟਾਕਰਾ ਹੋਇਆ, ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਕਿ ਸੈਲਾਨੀ ਤਬਾ ਦਰਵੇਸ਼ ਸਨ, ਉਹ ਜਦੋਂ ਫਿਰਦੇ ਟੁਰਦੇ ਪਾਕਪਤਨ ਸ਼ਰੀਫ ਗਏ ਤੇ ਉੱਥੇ ਮੌਜੂਦ ਜਿਹੜੇ ਪੰਜਵੇਂ ਬਾਬਾ ਜੀ ਫਰੀਦੁੱਦੀਨ ਗੰਜੇ ਸ਼ਕਰ ਦੇ ਗੱਦੀ ਨਸ਼ੀਨ ਸਨ, ਦੀਵਾਨ ਸਾਹਿਬ, ਤੇ ਬਾਬਾ ਗੁਰੂ ਨਾਨਕ ਦੇਵ ਦੇ ਸਮਕਾਲੀ ਸਨ, ਉਹਨਾਂ ਦੇ ਹਮ ਅਸਰ ਸਨ। ਉਹਨਾਂ ਦੇ ਨਾਲ ਜਦੋਂ ਮੁਲਾਕਾਤ ਹੋਈ ਤੇ ਬੜੀ ਆਓ ਭਗਤ ਕੀਤੀ ਦੀਵਾਨ ਸਾਹਿਬ ਨੇ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੀ। ਉਸ ਮੁਲਾਕਾਤ ਦੇ ਵਿੱਚ ਬਾਬਾ ਜੀ ਗੁਰੂ ਨਾਨਕ ਦੇਵ ਨੇ ਇਜਾਜ਼ਤ ਲਈ ਕਿ ਅਗਰ ਦੀਵਾਨ ਸਾਹਿਬ ਤੁਸੀਂ ਇਜਾਜ਼ਤ ਦਿਓ ਤੇ ਅਸੀਂ ਤੁਹਾਡੇ ਬਜ਼ੁਰਗਾਂ ਦਾ ਕਲਾਮ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕਰ ਲਈਏ। ਇਹ ਮੱਤ ਭਰੇ ਅਸ਼ਲੋਕ ਜਿਹੜੇ ਨੇ ਇਹ ਮਹਿਫੂਜ਼ ਵੀ ਹੋ ਜਾਣਗੇ ਤੇ ਲੁਕਾਈ ਦੀ ਇਸਲਾਹ ਵੀ ਕਰਦੇ ਰਹਿਣਗੇ, ਪਬਲਿਕ ਰਹਿਨੁਮਾਈ ਵੀ ਹਾਸਲ ਕਰਦੀ ਰਵੇਗੀ। ਜਿਵੇਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਕਲਾਮ ਜਿਹੜਾ ਉਹਦੇ ਤੋਂ ਅਸੀਂ ਬੜੀ ਰਹਿਨੁਮਾਈ, ਬੜੀ ਮੱਤ ਹਾਸਲ ਕਰਨੇ ਆ। ਪਿਆਰਿਓ, ਇਹ ਬਾਬਾ ਜੀ ਗੁਰੂ ਨਾਨਕ ਦੇਵ ਦਾ ਸਮਝ ਲਓ ਸਾਡੇ ਤੇ ਇਹਸਾਨ ਹੈ, ਉਹਨਾਂ ਦੀ ਨੇਕੀ ਹੈ ਕਿ ਉਹਨਾਂ ਨੇ ਸਾਡੇ ਇੱਕ ਮੁਸਲਮਾਨ ਤੇ ਬੜੇ ਵੱਡੇ ਅੱਲਾਹ ਪਾਕ ਦੇ ਸੱਚੇ ਤੇ ਸੁੱਚੇ ਦਰਵੇਸ਼ ਬਾਬਾ ਜੀ ਫਰੀਦ ਗੰਜੇ ਸ਼ਕਰ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਲਿਆ, ਜਮ੍ਹਾਂ ਕਰ ਲਿਆ। ਅੱਜ ਅਸੀਂ ਜਿਹੜੇ ਸਾਡੇ ਬੱਚੇ ਪੰਜਾਬੀ ਜ਼ੁਬਾਨੋਂ ਅਦਬ ਨੂੰ ਬਤੌਰ ਸਬਜੈਕਟ ਪੜ੍ਹਦੇ ਨੇ, FA BA MA ਦੇ ਵਿੱਚ PhD ਕਰਦੇ ਨੇ, ਉਹਨਾਂ ਨੂੰ ਜਿਹੜਾ ਕਲਾਮ ਮੁਯੱਸਰ ਹੈ ਬਾਬਾ ਫਰੀਦ ਗੰਜੇ ਸ਼ਕਰ ਦਾ ਰਹਿਮਤੁல்லாਹ ਤਾਲਾ ਅਲੈਹ ਦਾ, ਉਹ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੀ ਦੇਣ ਹੈ, ਉਹਨਾਂ ਰਾਹੀਂ ਸਾਨੂੰ ਮਿਲਿਆ ਹੋਇਆ ਹੈ। ਇਸ ਲਈ ਸਾਡੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖ ਮੱਤ ਦੇ ਮੰਨਣ ਵਾਲੇ ਸਿੱਖ ਭੈਣਾਂ ਭਰਾ ਸਾਡੇ ਜਿਹੜੇ ਨੇ ਉਹ ਵੀ ਬੜੀ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁல்லாਹ ਤਾਲਾ ਅਲੈਹ ਹੋਰਾਂ ਦੇ ਨਾਲ ਅਕੀਦਤ ਰੱਖਦੇ ਨੇ। ਪਿਆਰਿਓ, ਜਦੋਂ ਆਪਣੇ ਮੁਕੱਦਸ ਮੁਕਾਮਾਤ ਦੀ ਯਾਤਰਾ ਦੇ ਵਾਸਤੇ ਸਾਡੇ ਸਿੱਖ ਭੈਣਾਂ ਭਾਈ ਦੁਨੀਆ ਭਰ ਦੇ ਵਿੱਚੋਂ ਪਾਕਿਸਤਾਨ ਆਉਂਦੇ ਨੇ ਤੇ ਨਨਕਾਣਾ ਸਾਹਿਬ ਜਾਂਦੇ ਨੇ, ਜਿਹੜਾ ਕਿ ਜੰਮਨ ਭੋਇਵੇਂ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦਾ, ਔਰ ਜਿੱਥੇ ਕਿ ਗੁਰਦੁਆਰਾ ਜਨਮ ਅਸਥਾਨ ਹੈ, ਉੱਥੇ ਜਾ ਕੇ ਮੱਥਾ ਟੇਕੀ ਕਰਦੇ ਨੇ। ਉਸ ਤੋਂ ਬਾਅਦ ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਉੱਥੇ ਜਾਂਦੇ ਨੇ। ਇਸ ਤੋਂ ਇਲਾਵਾ ਪੰਜਾ ਸਾਹਿਬ, ਹਸਨ ਅਬਦਾਲ, ਜਿੱਥੇ ਜਿੱਥੇ ਵੀ ਬਾਬਾ ਜੀ ਦੇ ਨਾਲ ਮਨਸੂਬ ਸਾਡੇ ਸਿੱਖ ਭੈਣਾਂ ਭਾਈਆਂ ਦੇ ਮੁਕੱਦਸ ਤੇ ਪਵਿੱਤਰ ਮੁਕਾਮਾਤ ਨੇ, ਉੱਥੇ ਯਾਤਰਾ ਲਈ ਜਦੋਂ ਜਾਂਦੇ ਨੇ ਤੇ ਉਹਨਾਂ ਨੇ ਆਪਣੇ ਇਸ ਸਫ਼ਰ ਦੇ ਵਿੱਚ ਬਾਬਾ ਜੀ ਫਰੀਦ ਗੰਜੇ ਸ਼ਕਰ ਦੇ ਦਰਬਾਰ ਸ਼ਰੀਫ ਦੀ ਜ਼ਿਆਰਤ ਨੂੰ ਵੀ ਮਿੱਥਿਆ ਹੁੰਦਾ ਹੈ ਵੀ ਜੇ ਟਾਈਮ ਮਿਲਿਆ ਤੇ ਅਸੀਂ ਬਾਬਾ ਫਰੀਦ ਵੀ ਜ਼ਰੂਰ ਸਲਾਮ ਕਰਨ ਲਈ ਜਾਵਾਂਗੇ। ਸਾਡੇ ਚੜ੍ਹਦੇ ਪੰਜਾਬ ਤੋਂ ਸਾਡੀ ਇੱਕ ਵਿਊਅਰ, ਸਾਡੀ ਭੈਣ ਗੋਪਿੰਦਰ ਔਲਖ ਜਿਨ੍ਹਾਂ ਦਾ ਨਾਂ ਹੈ, ਉਹਨਾਂ ਨੇ ਸਾਨੂੰ ਇੱਕ ਸ਼ੇਰ ਭੇਜਿਆ ਹੈ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਦਾ, ਤੇ ਆਖਿਆ ਹੈ ਕਿ ਇਸ ਸ਼ੇਰ ਦਾ ਤਰਜਮਾ ਤੇ ਸ਼ਰ੍ਹਾ ਵੀ ਸਾਨੂੰ ਦੱਸੋ ਤੇ ਇਸ ਸ਼ੇਰ ਦੇ ਝੰਨ ਨੇ ਕੋਈ ਮਤ ਦੀਆਂ ਗੱਲਾਂ ਵੀ ਸਾਨੂੰ ਸੁਣਾਓ, ਤਾਂ ਕਿ ਇੱਕ ਆਮ ਔਰ ਬਹੁਤ ਜ਼ਿਆਦਾ ਪਾਇਆ ਜਾਣ ਵਾਲਾ ਗੁਨਾਹ ਜਿਹੜਾ ਕਿ ਸਾਡੇ ਸੁਸਾਇਟੀ ਦੇ ਵਿੱਚ ਸਾਡੀ ਤਕਰੀਬਨ ਹਰ ਫਰਦ ਦੀ ਤਬੀਅਤ ਦਾ ਹਿੱਸਾ ਹੀ ਬਣ ਚੁੱਕਿਆ ਹੋਇਆ ਹੈ, ਉਹਦੇ ਤੋਂ ਅਸੀਂ ਲੋਕ ਆਪਣੀ ਜਾਨ ਛੁਡਵਾ ਸਕੀਏ। ਤੇ ਪਿਆਰਿਓ, ਸ਼ੇਰ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਦਾ ਜਿਹੜਾ ਸਾਡੀ ਭੈਣ ਗੋਪਿੰਦਰ ਔਲਖ ਹੋਰਾਂ ਨੇ ਚੜ੍ਹਦੇ ਪੰਜਾਬ ਤੋਂ ਭੇਜਿਆ ਹੈ, ਉਹ ਇਸ ਤਰ੍ਹਾਂ ਹੈ ਕਿ ਫਰੀਦਾ ਜੇ ਤੂੰ ਅਕਲ ਲਤੀਫ ਤੇ ਕਾਲੇ ਲਿਖ ਨਾ ਲੇਖ, ਆਪਣੇ ਗਿਰੇਵਾਨ ਮੇਂ ਸਿਰ ਨੀਵਾਂ ਕਰਕੇ ਵੇਖ। ਸਾਹਿਬੋ, ਇਹਦਾ ਤਰਜਮਾ ਇਹ ਵੇ, ਬਾਬਾ ਜੀ ਫਰੀਦ
ਆਪਣੇ ਆਪ ਨੂੰ ਮੁਖਾਤਬ ਕਰਕੇ ਪੈ ਆਖਦੇ ਨੇ ਕਿ ਬਾਬਾ ਫਰੀਦ, ਜੇ ਤੁਸੀਂ ਅਕਲੇ ਲਤੀਫ ਰੱਖਦੇ ਹੋ, ਸੂਝ ਬੂਝ ਵਾਲੇ ਹੋ, ਅਕਲਮੰਦ ਹੋ, ਜੀ ਖਿਰਦ ਹੋ, ਤੇ ਫਿਰ ਆਪਣੇ ਹੱਥੀਂ ਆਪਣਾ ਨਾਮਾ ਆਮਾਲ ਕਾਲਾ ਨਾ ਕਰੋ, ਸਿਆਹ ਨਾ ਕਰੋ। ਗੁਨਾਹ ਕਰ ਕਰਕੇ ਆਪਣਾ ਨਾਮਾ ਆਮਾਲ, ਆਪਣੇ ਅਮਲਾਂ ਦਾ ਜਿਹੜਾ ਨਵਿਸ਼ਤਾ ਹੈ, ਉਹਨੂੰ ਕਿਉਂ ਕਾਲਾ ਪਿਆ ਕਰਦੇ ਹੋ? ਤੇ ਗੁਨਾਹ ਕਿਹੜਾ? ਆਪਣੇ ਗਿਰੇਵਾਨ ਮੇ ਸਿਰ ਨੀਵਾਂ ਕਰਕੇ ਵੇਖ। ਇੱਥੇ ਪਿਆਰਿਓ ਗੀਬਤ ਵੱਲ ਇਸ਼ਾਰਾ ਹੈ। ਗੀਬਤ ਇੱਕ ਅਜਿਹੀ ਗੱਲ ਜਿਹੜੀ ਅਸੀਂ ਆਪਣੇ ਕਿਸੇ ਭੈਣ ਭਰਾ, ਕਿਸੇ ਆਪਣੇ ਯਾਰ ਦੋਸਤ ਬਾਰੇ ਕਰਨੇ ਆ ਪਿਆਰਿਓ, ਆਪਣੇ ਕਿਸੇ ਲੱਗਦੇ ਲਾਣੇ, ਆਪਣੇ ਕਿਸੇ ਸ਼ਰੀਕ, ਆਪਣੇ ਕਿਸੇ ਮਿੱਤਰ ਦੇ ਬਾਰੇ ਅਸੀਂ ਕੋਈ ਅਜਿਹੀ ਗੱਲ ਕਰਨੇ ਆ ਜਿਹੜੀ ਗੱਲ ਉਹ ਸੁਣੇ ਤੇ ਉਹਨੂੰ ਚੰਗੀ ਨਾ ਲੱਗੇ, ਉਹਨੂੰ ਨਾਗਵਾਰ ਲੱਗੇ, ਉਹਨੂੰ ਬੁਰੀ ਲੱਗੇ। ਉਸ ਗੱਲ ਨੂੰ ਗੀਬਤ ਆਖਿਆ ਜਾਂਦਾ ਹੈ। ਤੇ ਪਿਆਰਿਓ, ਆਪਣੇ ਕਿਸੇ ਭੈਣ ਭਰਾ ਜਾਂ ਆਪਣੇ ਕਿਸੇ ਦੋਸਤ ਦੀ ਗੈਰ ਮੌਜੂਦਗੀ ਦੇ ਵਿੱਚ ਉਹਦੇ ਬਾਰੇ ਕੀਤੀ ਹੋਈ ਅਜਿਹੀ ਗੱਲ ਜਿਹੜੀ ਉਹਨੂੰ ਪਸੰਦ ਨਾ ਆਵੇ, ਉਹਨੂੰ ਤਕਲੀਫ ਦੇਵੇ, ਉਹਦੇ ਵਾਸਤੇ ਮੁਕੱਲਫਾਨਾ ਸਾਬਤ ਹੋਵੇ, ਉਹਨੂੰ ਨਾਗਵਾਰ ਗੁਜ਼ਰੇ, ਉਹ ਗੱਲ ਨਾ ਸਿਰਫ ਗੀਬਤ ਅਖਵਾਉਂਦੀ ਏ, ਬਲਕਿ ਸਾਡੇ ਦੀਨ ਇਸਲਾਮ ਦੇ ਵਿੱਚ ਇਹ ਇੱਕ ਬਹੁਤ ਵੱਡਾ ਗੁਨਾਹ ਵੀ ਹੈ। ਅਕਸਰ ਅਸੀਂ ਅਜਿਹੇ ਦੋਸਤਾਂ ਨੂੰ ਵੀ ਮਿਲਨੇ ਆ, ਸਾਡੀ ਰੋਜ਼ਮर्रा ਗੁਫ਼ਤਗੂ ਦੇ ਵਿੱਚ, ਸਾਡੀ ਰੋਜ਼ਮर्रा ਦੀ ਮੇਲ ਮੁਲਾਕਾਤ ਦੇ ਵਿੱਚ ਸਾਨੂੰ ਅਜਿਹੇ ਮਿੱਤਰ ਵੀ ਮਿਲਦੇ ਨੇ ਜਿਹੜੇ ਕਿਸੇ ਦੀ ਬਦਖੋਈ ਕਰਦੇ ਨੇ ਬਹਿ ਕੇ ਕਿਸੇ ਮਹਿਫਲ ਦੇ ਵਿੱਚ, ਜਾਂ ਕਿਸੇ ਇੱਕ ਦੇ ਦੋਸਤ ਦੇ ਨਾਲ ਕਿਸੇ ਦੀ ਗੀਬਤ ਕਰਦੇ ਨੇ, ਉਹਦੇ ਖਿਲਾਫ ਗੱਲ ਕਰਦੇ ਨੇ, ਤੇ ਨਾਲ ਹੀ ਇਹ ਵੀ ਬੜੇ ਮਾਣ ਨਾਲ, ਬੜੇ ਹੰਮੇ ਨਾਲ, ਬੜੇ ਦਾਅਵੇ ਨਾਲ ਆਖ ਦਿੰਦੇ ਨੇ ਭਈ ਇਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਡਿਆ ਵਾਂ, ਇਹ ਗੱਲ ਮੈਂ ਉਹਦੇ ਮੂੰਹ 'ਤੇ ਵੀ ਆਖਣ ਲਈ ਤਿਆਰ ਹਾਂ। ਯਾਨੀ ਜਿਹਦੀ ਬਦਖੋਈ ਕਰ ਰਹੇ ਹੁੰਦੇ ਨੇ ਉਹਦੀ ਬਾਬਤ ਆਖਦੇ ਨੇ ਕਿ ਇਹ ਗੱਲ ਮੈਂ ਉਹਦੇ ਮੂੰਹ 'ਤੇ ਵੀ ਆਖਣ ਵਾਸਤੇ ਤਿਆਰ ਹਾਂ। ਤੇ ਪਿਆਰਿਓ, ਸਾਡੇ ਜਿਹੜੇ ਦੀਨ ਦੇ ਉਲਮਾ ਨੇ, ਸਮਝਣ ਵਾਲੇ ਮੁਫਤੀਆਨ ਕਿਰਾਮ ਜਿਹੜੇ ਨੇ, ਫੁਕਾਹਾ ਜਿਹੜੇ ਨੇ, ਉਹ ਫਰਮਾਉਂਦੇ ਨੇ ਕਿ ਗੱਲ ਭਾਵੇਂ ਕਿਸੇ ਦੀ ਗੈਰ ਮੌਜੂਦਗੀ ਦੇ ਵਿੱਚ ਕੀਤੀ ਹੋਵੇ ਤੇ ਭਾਵੇਂ ਉਹਦੇ ਮੂੰਹ 'ਤੇ ਜਾ ਕੇ ਕੀਤੀ ਹੋਵੇ, ਜਿਹਦੇ ਵਿੱਚ ਤੂੰ ਉਹਦਾ ਐਬ ਬਿਆਨ ਕਰ ਰਿਹਾ ਹੈ, ਉਹਦਾ ਕੋਈ ਨੁਕਸ ਕੱਢ ਰਿਹਾ ਹੈ, ਔਰ ਉਹ ਗੱਲ ਉਹਨੂੰ ਨਾਗਵਾਰ ਵੀ ਪਈ ਗੁਜ਼ਰਦੀ ਹੈ, ਉਹਦੇ ਵਾਸਤੇ ਪਸੰਦੀਦਾ ਨਹੀਂ, ਉਹਨੂੰ ਤਕਲੀਫ ਪਈ ਦਿੰਦੀ ਹੈ, ਉਹ ਗੀਬਤ ਦੇ ਹੀ ਜ਼ੁਮਰੇ ਦੇ ਵਿੱਚ ਆਏਗੀ ਔਰ ਗੁਨਾਹ ਵੀ ਹੋਏਗਾ। ਕਿਉਂਕਿ ਕਿਸੇ ਦਾ ਦਿਲ ਦੁਖਾਣਾ ਕਿਹੜੇ ਮਜ਼ਹਬ ਵਿੱਚ ਜਾਇਜ਼ ਹੈ? ਬਿਲਕੁਲ ਜਾਇਜ਼ ਨਹੀਂ। ਸਾਡੇ ਦੇਸ਼ ਪੰਜਾਬ ਦੇ ਸੂਫੀਆ, ਫੁਕਾਰਾ, ਔਲੀਆ, ਸਾਡੇ ਕਲਾਸੀਕਲ ਪੋਇਟਸ ਇਹੀ ਤੇ ਫਰਮਾਉਂਦੇ ਨੇ ਵੀ ਮਸਜਿਦ ਢਾਹ ਦੇ, ਮੰਦਰ ਢਾਹ ਦੇ ਜੋ ਕੁਝ ਢਹਿੰਦਾ, ਪਰ ਇੱਕ ਬੰਦੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਸੋ ਅਜਿਹੀ ਗੱਲ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ, ਜਿਹਦੇ ਨਾਲ ਕਿਸੇ ਨੂੰ ਤਕਲੀਫ ਪਹੁੰਚੇ, ਪਿਆਰਿਓ, ਉਹ ਗੱਲ ਉਹਦੀ ਗੈਰ ਮੌਜੂਦਗੀ ਦੇ ਵਿੱਚ ਕੀਤੀ ਜਾਏ ਜਾਂ ਉਹਦੇ ਮੂੰਹ 'ਤੇ ਜਾ ਕੇ ਕਰ ਦਿੱਤੀ ਜਾਏ, ਗੀਬਤ ਔਰ ਗੁਨਾਹ ਹੈ। ਔਰ ਗੀਬਤ ਦੇ ਬਾਰੇ ਸਾਡਾ ਪਾਕ ਦੀਨ, ਸਾਡੇ ਪਿਆਰੇ ਨਬੀ ਪਾਕ, ਸਾਡੇ ਅੱਲਾਹ ਪਾਕ ਸੱਚੇ ਸਾਹਿਬ ਦਾ ਕੀ ਹੁਕਮ ਹੈ? 26ਵੇਂ ਪਾਰੇ ਦੇ ਵਿੱਚ ਪਿਆਰਿਓ ਆਉਂਦਾ ਹੈ ਭਈ ਕਿਸੇ ਦੀ ਜਾਸੂਸੀ ਨਾ ਕਰੋ, ਤਜੱਸਸ ਦੇ ਨਾਲ ਇੱਕ ਦੂਜੇ ਦੇ ਐਬ ਨਾ ਲੱਭੋ। ਅਸੀਂ ਅਕਸਰ ਟੋਹ ਵਿੱਚ ਰਹਿੰਦੇ ਹਾਂ। ਵੇਖੋ, ਸਾਡਾ ਮੁਆਸ਼ਰਾ
ਅਸੀਂ ਇੱਕ ਦੂਜੇ ਦੇ ਐਬ ਫਰੋਲਦੇ ਤੇ ਲੱਭਦੇ ਰਹਿੰਦੇ ਹਾਂ, ਖੋਜ 'ਚ ਰਹਿੰਦੇ ਹਾਂ ਵੀ ਕਿਸੇ ਦਾ ਕੋਈ ਐਬ ਲੱਭੇ, ਅਸੀਂ ਕਿਸੇ ਨੂੰ ਬਲੈਕਮੇਲ ਕਰ ਸਕੀਏ, ਕਿਸੇ ਦੀ ਕੋਈ ਕਮਜ਼ੋਰੀ ਸਾਡੇ ਹੱਥ ਆ ਜਾਏ। ਲੇਕਿਨ ਦੀਨ-ਏ ਇਸਲਾਮ ਦੇ ਵਿੱਚ, ਕੁਰਾਨ ਪਾਕ ਦੇ ਵਿੱਚ ਅੱਲਾਹ ਪਾਕ ਸੱਚਾ ਫਰਮਾ ਰਹੇ ਨੇ ਕਿ ਵਲਾ ਤਜੱਸਸੂ, ਕਿਸੇ ਦੀ ਮਤ ਐਬ ਜੋਈ ਕਰੋ। ਤਜੱਸਸ ਦੇ ਵਿੱਚ ਕਿਸੇ ਦੀ ਜਸੂਸੀ, ਜਿਵੇਂ ਪੰਜਾਬੀ 'ਚ ਅਸੀਂ ਆਖਦੇ ਹਾਂ, ਮਤ ਕਰੋ। ਤੇ ਇਸ ਹੀ ਆਇਤ ਦਾ ਅਗਲਾ ਟੁਕੜਾ ਇਹ ਵੇ, ਅੱਲਾਹ ਪਾਕ ਸੱਚਾ ਸਾਈਂ ਪਿਆ ਫਰਮਾਉਂਦਾ ਤੇ ਕਿਸੇ ਦੀ ਗੀਬਤ ਵੀ ਨਾ ਕਰੋ। ਤੇ ਅੱਲਾਹ ਪਾਕ ਫਰਮਾਉਂਦੇ ਨੇ ਕਿ ਕਿਆ ਤੁਸੀਂ ਪਸੰਦ ਕਰਦੇ ਹੋ ਕਿ ਤੁਸੀਂ ਆਪਣੇ ਮੁਰਦਾ ਭਾਈ ਦਾ ਗੋਸ਼ਤ ਖਾਓ? ਯਾਨੀ ਕਿ ਗੀਬਤ ਕਰਨਾ, ਕਿਸੇ ਦੀ ਐਬ ਜੋਈ ਕਰਨਾ, ਕਿਸੇ ਦੀ ਕੰਡ ਪਿੱਛੇ ਜਾਂ ਉਹਦੇ ਮੂੰਹ ਦੇ ਉੱਤੇ ਉਹਦੇ ਐਬਾਂ ਨੂੰ ਖੋਲ੍ਹ ਦੇਣਾ, ਇਨਕਸ਼ਾਫ ਕਰ ਦੇਣਾ। ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਗੋਸ਼ਤ ਖਾਣਾ, ਔਰ ਮੁਰਦੇ ਦਾ ਵੀ ਸਕੇ ਭਰਾ ਦਾ। ਪਿਆਰਿਓ ਦੇਖੋ ਨਾ ਕਿ ਕਿਸ ਕਦਰ ਤਕਲੀਫ ਦੇ ਮੰਜ਼ਰ ਹੈ, ਕਿਸ ਕਦਰ ਕਰਾਹਤ ਭਰਿਆ ਮੰਜ਼ਰ ਹੈ। ਇੱਕ ਮੁਰਦੇ ਦਾ ਗੋਸ਼ਤ ਕੋਈ ਖਾਏ, ਔਰ ਦੂਜਾ ਉਹ ਜਿਸ ਮੁਰਦੇ ਦਾ ਗੋਸ਼ਤ ਖਾਏ ਉਹ ਉਹਦਾ ਆਪਣਾ ਹੀ ਭਰਾ ਹੋਵੇ। ਇੱਥੋਂ ਤੁਸੀਂ ਇਸ ਗੁਨਾਹ ਦੀ ਸੰਗੀਨੀ ਦਾ ਅੰਦਾਜ਼ਾ ਕਰ ਸਕਦੇ ਹੋ। ਸਾਹਿਬੋ, ਸਾਡੇ ਪਾਕ ਦੀਨ ਦੇ ਵਿੱਚ ਸ਼ਰਾਬ ਪੀਣਾ ਵੀ ਬਹੁਤ ਵੱਡਾ ਗੁਨਾਹ ਹੈ। ਖਿੰਜ਼ੀਰ ਦਾ ਗੋਸ਼ਤ ਖਾਣਾ ਵੀ ਬਹੁਤ ਵੱਡਾ ਗੁਨਾਹ ਹੈ ਪਿਆਰਿਓ। ਲੇਕਿਨ ਇਹ ਗੁਨਾਹ ਜਿਹੜੇ ਨੇ, ਇਹ ਜ਼ਾਤੀ ਗੁਨਾਹ ਨੇ। ਇੱਕ ਬੰਦਾ ਸ਼ਰਾਬ ਨੋਸ਼ੀ ਕਰਦਾ ਹੈ, ਇੱਕ ਬੰਦਾ ਖਿੰਜ਼ੀਰ ਦਾ ਗੋਸ਼ਤ ਖਾਂਦਾ ਹੈ, ਇਹ ਉਹਦੀ ਜ਼ਾਤ ਤੱਕ ਮਹਿਦੂਦ ਗੁਨਾਹ ਹੈ। ਲੇਕਿਨ ਪਿਆਰੇ ਵੇਖਣ ਵਾਲਿਓ, ਗੀਬਤ ਹਕੂਕੁਲ ਇਬਾਦ ਦੇ ਵਿੱਚ ਆ ਜਾਂਦੀ ਹੈ। ਅੱਲਾਹ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਕਿ ਮੇਰਾ ਬੰਦਾ ਜਦੋਂ ਤਾਇਬ ਹੋ ਕੇ, ਨਾਦਮ ਹੋ ਕੇ ਆਪਣੇ ਗੁਨਾਹ ਦੇ ਉੱਤੇ ਪਛਤਾਉਂਦਾ ਹੈ, ਪਰੇਸ਼ਾਨ ਹੁੰਦਾ ਹੈ, ਰੋਂਦਾ ਹੈ, ਤੇ ਅੱਲਾਹ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਕਿ ਮੈਂ ਉਹਨੂੰ ਮਾफ़ ਕਰ ਦੇਣਾ। ਉਹਦੇ ਜ਼ਾਤੀ ਗੁਨਾਹ ਜਿਹੜੇ ਨੇ, ਉਹ ਜਿਹੜੇ ਆਪਣੀ ਜ਼ਾਤ ਤੱਕਰ ਮਹਿਦੂਦ ਅਯੂਬ ਕਰਦਾ ਹੈ ਨਾ, ਜਿਹੜੇ ਐਬ ਕਰਦਾ ਹੈ, ਉਹ ਜਦੋਂ ਨਾਦਮ ਹੋ ਕੇ, ਪਰੇਸ਼ਾਨ ਹੋ ਕੇ ਪਛਤਾਉਂਦਾ ਹੈ ਆਪਣੇ ਕੀਤੇ ਤੇ ਅੱਲਾਹ ਪਾਕ ਦੇ ਹਜ਼ੂਰ ਰੋਂਦਾ ਹੈ। ਤੇ ਹਜ਼ਰਤ ਅੱਲਾਮਾ ਇਕਬਾਲ ਫਰਮਾਉਂਦੇ ਨੇ ਕਿ ਮੋਤੀ ਸਮਝ ਕੇ ਸ਼ਾਨ ਕਰੀਮੀ ਨੇ ਚੁਨ लिए ਕਤਰੇ ਜੋ ਥੇ ਮੇਰੇ ਅਰਕੇ ਇਨਫਆਲ ਕੇ। ਨਦਾਮਤ ਦੇ ਆਂਸੂ ਜਿਹੜੇ ਮੈਂ ਸੱਚੇ ਸਾਹਿਬ ਦੇ ਹਜ਼ੂਰ ਸਜਦੇ ਦੇ ਵਿੱਚ ਪੈ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਗਿਰਾਏ, ਮੇਰੇ ਅੱਲਾਹ ਪਾਕ ਨੇ ਮੋਤੀ ਸਮਝ ਕੇ ਚੁਣ ਲਏ। ਕਰੀਮ ਤੇ ਰਹੀਮ ਜੋ ਹੋਇਆ ਰੱਬ। ਅਰਜ਼ ਮੈਂ ਕਰ ਰਿਹਾ ਸਾਂ ਕਿ ਜਿਹੜੇ ਜ਼ਾਤੀ ਗੁਨਾਹ ਨੇ ਨਾ, ਕੋਈ ਸ਼ਰਾਬ ਪੀਂਦਾ ਹੈ, ਕੋਈ ਖਿੰਜ਼ੀਰ ਦਾ ਗੋਸ਼ਤ ਖਾਂਦਾ ਹੈ, ਉਹ ਰੋਏਗਾ, ਗਿੜਗੜਾਏਗਾ, ਮਾफ़ੀ ਮੰਗੇਗਾ, ਯਾ ਅੱਲਾ ਮੈਂ ਤਜਾਵਜ਼ ਕਰ ਗਿਆ ਸਾਂ, ਮੈਨੂੰ ਮਾफ़ ਕਰ ਦਿਓ। ਅੱਲਾਹ ਪਾਕ ਉਹਨੂੰ ਮਾफ़ੀ ਦੇ ਦੇਣਗੇ। ਲੇਕਿਨ ਪਿਆਰਿਓ, ਗੀਬਤ, ਕਿਸੇ ਦਾ ਦਿਲ ਦੁਖਾਣਾ, ਇਹ ਤੇ ਹਕੂਕੁਲ ਇਬਾਦ 'ਚ ਆ ਗਿਆ ਨਾ ਜੀ। ਕਿਸੇ ਦੀ ਜਾਨ, ਮਾਲ, ਇੱਜ਼ਤ ਆਬਰੂ ਦੇ ਉੱਤੇ ਤੁਸੀਂ ਹਰਫ ਲਿਆਂਦਾ, ਤੁਹਾਡੀ ਗੁਫ਼ਤਗੂ ਦੇ ਨਾਲ ਉਹਦੀ ਇੱਜ਼ਤ ਦੇ ਉੱਤੇ ਆਂਚ ਆਈਏ। ਤੇ ਅੱਲਾਹ ਪਾਕ ਸੱਚੇ ਸਾਈਂ ਫਰਮਾਉਂਦੇ ਨੇ ਕਿ ਜਿਹਦੀ ਹੱਕ ਤਲਫੀ ਕੀਤੀ ਤੁਸਾਂ, ਉਹ ਬੰਦਾ ਹੀ ਆਪਣਾ ਹੱਕ ਤੁਹਾਨੂੰ ਛੱਡੇਗਾ, ਮਾफ़ੀ ਦੇਗਾ ਤੇ ਫਿਰ ਮਾफ़ੀ ਹੋ ਸਕਦੀ ਹੈ, ਉਂਝ ਮਾफ़ੀ ਨਹੀਂ ਹੋਣੀ। ਤੇ ਪਿਆਰਿਓ, ਨਾਲੇ ਅਸੀਂ ਮੂੰਹ ਪਾੜ ਪਾੜ ਕੇ ਦੂਜਿਆਂ ਦੇ ਐਬ ਬਿਆਨ ਕਰਦੇ ਰਹਿੰਦੇ ਹਾਂ, ਲੋਕਾਂ ਦੀ ਐਬ ਜੋਈ ਕਰਨੇ ਆ, ਹੋਰਾਂ ਦੇ ਗੁਨਾਹ ਸਾਨੂੰ ਬੜੇ ਨਜ਼ਰ ਆਉਂਦੇ ਨੇ। ਤੇ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਬੁਰਾ ਜੋ ਢੂੰਡਣ ਮੈਂ ਚਲਾ, ਤੋ ਬੁਰਾ ਨਾ ਮਿਲਿਆ ਕੋਏ।
मन अपना जो खोजिया तो मुझसे बुरा न कोई। जी को प्यारिओ बाबा पंजाबी हज़रत डॉक्टर फ़कीर मुहम्मद फ़कीर मरहूम मगफूर रहमतुल्लाह ताला अलैह भी फरमाते ने भई ठहर फ़कीरा कालिया फूली ऐब किसे दे फेर, पहला अपनी मंजी हेठां जरा डंगोरी फेर। ते किसे दी ऐब जोई ते ओ करे, किसे दी गीबत ते ओ करे, बल्कि उन्हों भी करना मना है। वो भी नहीं कर सकता जिहड़ा बड़ा ही पाक दामन है, जिहदे नामा अमाल दे विच एक लग़ज़श भी नहीं, एक गुनाह भी नहीं, उन्हों भी इजाजत नहीं दीने इस्लाम दे विच खास कर कि किसी दी बुराई बयान करे, किसी दी गीबत करे, किसी दी ऐब जोई करे, किसी दी जसूसी करे उहदे गुनाह लभण लई। और ये सिर्फ दीने इस्लाम नहीं, तुसी दुनिया के किसी भी मज़हब नूं पढ़ के वेख लवो, मज़हब चूंकि बनाए ही तखलीक दे विच आए ही अल्लाह पाक दे बंदियां दी भलाई वास्ते हुंदे ने। इस वास्ते कोई मज़हब मेरा इन्ना ज़्यादा मुतालिया तो नहीं, लेकिन मेरा ख्याल है कोई मज़हब इजाज़त नहीं देता कि किसी दी गीबत की जाए। ये जिहड़ा शेर बाबा फरीदुद्दीन मसूद गंजे शकर रहमतुल्लाह ताला अलैह दा साडी भैन होरां ने गोपिंदर औलख होरां सानूं भिजवाया है, ये शेर दा वाहिद यही तर्जमा है ते इहदे च यही मत दित्ती है भई किसी दी बिल्कुल ऐब जोई ना करो, किसी दी गीबत ना करो, किसी दी पिठ पिछे, किसी दी कंड पिछे उहदी बुराई ना करो। ऐब इंसानां च हुंदे ही ने, लेकिन साडा प्यारा दीन ते सानूं ये आखदा है भई मुहासन तलाश करो, किसी दी शख्सियत दे विचों खूबियां लभो, उहदे गुनाह या उहदियां बुराइयां तलाश ना करो। प्यारिओ अरबी का एक बड़ा ही खूबसूरत मकूला है कि अल इंसान मुरक्कबुम मिनल खता। जदों इंसान नूं तखलीकिया गया तो जिथे बाकी चीज़ां जिवें साडे उलमा सूझवान दसदे ने कि अग पानी मिट्टी हवा ते दीगर अजजाए तरकीबी जिन्हों इकट्ठा करके और उन्होंने मिला के मिक्स करके एक मुरक्कब तैयार किया गया, उहदे तो आदम दा खमीर तैयार किया गया, उहदे विच खता ते भुल चुक ते लग़ज़श भी शामिल सी। अल इंसान मुरक्कबुम मिनल खता, वो जिहड़ा कंपाउंड तैयार किया गया सी ना मुख्तलिफ अजजाए तरकीबी दा, उहदे विच एक इनग्रीडिएंट खता भी सी, भुल चुक भी सी। बंदे कोलों गुनाह हो जाते ने, बेऐब अल्लाह सच्चे साईं दी ज़ात पाक या फिर उहदे पैगंबर उहदे पाक बंदे, वो तो चलो जिन्हां दी आप सच्चा साईं निगहबानी कर रहा हुंदा है, जिन्हां दे डायरैक्ट अल्लाह पाक दे नाल वास्ते हुंदे ने, ते अल्लाह पाक उन्हां नूं बचांदे ने हर गुनाह तो, हर ऐब तो। उन्हां नूं कढ के किस बंदे दे कोलों ऐब नहीं हो सकता। लेकिन असी अपनी गुफ्तगू दे विच साडी रोज़मर्रा दे वरतारे तुसीं देख लो कि साडा मरगूब तरीन मौजू साडी गुफ्तगू दा ये हुंदा कि असी एक दूजे दे ऐब बयान करने, एक दूजे दियां बुराइयां असी तलाश करने। ते प्यारे नबी पाक सच्चे साहिब दे कोल एक सुहाबी गए तो उन्हें आख्या कि हजूर पाक असी किसी दी ऐब जोई करने, असी किसी दे खिलाफ ऐसी गल कहने जिहड़ी उहदे विच वाकई मौजूद भी है, यानी किसी दे ऐसे ऐब दा तज़करा करने कि जिहड़ा ऐब उस बंदे दे विच है, किसी दे ऐसे गुनाह दा तज़करा करने कि जिहड़ा गुनाह वो बंदा करदा है, तो फिर भी उहदी गीबत है, उहदी कंड पिछों कोई ऐसी गल बयान की जाए
ਤੇ ਨਬੀ ਪਾਕ ਸੱਚੇ ਸਾਹਿਬ ਨੇ ਫਰਮਾਇਆ ਕਿ ਫੇਰ ਹੀ ਤੇ ਗੀਬਤ ਹੈ। ਅਗਰ ਉਹ ਨਹੀਂ ਕਰਦਾ, ਉਹਦੇ 'ਚ ਉਹ ਐਬ ਨਹੀਂ, ਤੇ ਤੁਸੀਂ ਉਹਦੇ ਉੱਤੇ ਜੋੜ ਰਹੇ ਹੋ, ਤੇ ਫਿਰ ਗੀਬਤ ਨਹੀਂ, ਫਿਰ ਬੋਹਤਾਨ ਹੈ, ਜਿਹੜਾ ਕਿ ਉਦੋਂ ਵੀ ਵੱਡਾ ਗੁਨਾਹ ਹੈ। ਪਿਆਰਿਓ, ਇਹ ਗੀਬਤ, ਇਹ ਇੱਕ ਦੂਸਰੇ ਦੀ ਐਬ ਜੋਈ ਕਰਨਾ, ਬੁਰਾਈਆਂ ਬਿਆਨ ਕਰਨਾ, ਕਿਸੇ 'ਤੇ ਬੋਹਤਾਨ ਤਰਾਸ਼ੀ ਕਰਨਾ, ਇਹ ਕਿੱਡਾ ਵੱਡਾ ਜੁਰਮ ਹੈ। ਇਹਦੀ ਸੰਗੀਨੀ ਬਾਰੇ ਤੇ ਮੈਂ ਬਹੁਤ ਕੁਝ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤਾ। ਆਖਰ ਤੇ ਸਿਰਫ ਇਹ ਹੀ ਕਹਾਂਗਾ ਕਿ ਸੱਚੇ ਸਾਹਿਬ ਦੇ ਹੁਜ਼ੂਰ ਤੇ ਇੱਕ ਬੜਾ ਵੱਡਾ ਗੁਨਾਹ ਇਹ ਹੈ ਹੀ ਹੈ। ਪਿਆਰਿਓ, ਸਾਡੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਵੀ ਗੀਬਤ ਤੇ ਬੋਹਤਾਨ ਸਾਡੇ ਵਾਸਤੇ ਬਹੁਤ ਸਾਰੇ ਮਸਾਇਲ ਤੇ ਬਹੁਤ ਸਾਰੇ ਮਸਾਇਬ ਖੜੇ ਕਰ ਦਿੰਦੇ ਨੇ। ਇੱਕ ਦੂਜੇ ਦੀ ਬੁਰਾਈ ਬਿਆਨ ਕਰਨੀ, ਜਾ ਬਜਾ ਬੈਠ ਕੇ ਮਜਾਲਸ ਦੇ ਵਿੱਚ, ਦੋਸਤਾਂ ਦੇ ਵਿੱਚ ਇੱਕ ਦੂਜੇ ਦੇ ਐਬਾਂ ਬਾਰੇ ਤਸ਼ਹੀਰ ਕਰਨੀ, ਉਛਾਲਣਾ, ਇਹਦੇ ਤੋਂ ਬਸਾ ਔਕਾਤ ਦੁਸ਼ਮਣੀਆਂ ਪੈ ਜਾਂਦੀਆਂ, ਕਤਲੋ ਗਾਰਤ ਗਰੀ ਸ਼ੁਰੂ ਹੋ ਜਾਂਦੀ ਹੈ, ਔਰ ਚੈਨ, ਸਕੂਨ, ਆਰਾਮ ਜਿਹੜਾ ਬੰਦੇ ਦਾ ਉਹ ਖ਼ਤਮ ਹੋ ਕੇ ਰਹਿ ਜਾਂਦਾ ਹੈ। ਯਾਨੀ ਕਿ ਨਾ ਦੁਨਿਆਵੀ ਲਿਹਾਜ਼ ਨਾਲ ਇਹ ਕੋਈ ਅੱਛਾ ਫੇਲ ਤੇ ਅਮਲ ਹੈ, ਔਰ ਨਾ ਹੀ ਸੱਚੇ ਸਾਹਿਬ ਦੇ ਹੁਜ਼ੂਰ ਇਸ ਜੁਰਮ ਦੀ ਕੋਈ ਮਾफ़ੀ ਹੈ। ਕਿਉਂਕਿ ਹਕੂਕੁਲ ਇਬਾਦ ਵਿੱਚ ਆਉਂਦਾ ਹੈ, ਜਿਹਦੀ ਐਬ ਜੋਈ ਕੀਤੀ ਜੇ, ਜਿਹਦੀ ਬੁਰਾਈ ਬਿਆਨ ਕੀਤੀ ਜੇ, ਜਿਹਨੂੰ ਦੁੱਖ ਦਿੱਤਾ ਜੇ, ਉਹਨੇ ਆਪੂ ਹੀ ਮਾफ़ ਕਰਨਾ ਤੇ ਮਾफ़ੀ ਹੋਣੀ ਹੈ। ਅੱਲਾਹ ਪਾਕ ਸੱਚੇ ਵੀ ਮਾफ़ ਨਹੀਂ ਕਰਨਾ। ਅੱਲਾਹ ਪਾਕ ਫਰਮਾਉਂਦੇ ਨੇ, ਮੈਂ ਆਪਣੇ ਹਕੂਕ ਛੱਡ ਦਿਆਂਗਾ, ਲੇਕਿਨ ਹਕੂਕੁਲ ਇਬਾਦ ਜਿਹੜੇ ਨੇ ਉਹ ਬੰਦੇ ਹੀ ਛੱਡਣਗੇ ਜਿਨ੍ਹਾਂ ਨਾਲ ਜ਼ਿਆਦਤੀ ਤੁਸੀਂ ਕੀਤੀ ਹੋਵੇਗੀ ਆਪਣੀ ਦੁਨਿਆਵੀ ਜ਼ਿੰਦਗੀ ਦੇ ਵਿੱਚ। ਅੱਲਾਹ ਪਾਕ ਸੱਚਾ ਸਾਈਂ ਸਾਨੂੰ ਅਤੀਉल्लाह व ਅਤੀਉਰ ਰਸੂਲ ਦੇ ਉੱਤੇ ਅਮਲ ਪੈਰਾ ਹੋਣ ਦੀ ਤੌਫੀਕ ਅਤਾ ਫਰਮਾਏ। ਤੇ ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਹਲਾ ਵੀ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। रौनक हो